ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ ਮੁੱਖ ਮੰਤਰੀ ਨੂੰ ਜਿਹੜੀ Z+ ਸੁਰੱਖਿਆ ਮਿਲੀ ਹੈ। ਸੁਖਬੀਰ ਬਾਦਲ ਨੇ ਤੰਜ਼ ਕੀਤਾ। ਸੁਖਬੀਰ ਬਾਦਲ ਕਹਿੰਦੇ ਹੁਣ ਖੋਲੋ ਤੁਸੀਂ ਮੁਰਗੀ ਖਾਨਾ, ਕਿਉਂਕਿ ਇਹ ਦੇਖੋ ਸਮੇਂ ਦੀ ਗੱਲ ਹੈ। ਪਹਿਲਾਂ ਸੁਖਬੀਰ ਬਾਦਲ ਦੇ ਨਾਲ ਕਾਫਲੇ ਚੱਲਦੇ ਸੀ ਤੇ ਉਦੋਂ ਮੁੱਖ ਮੰਤਰੀ ਸਾਹਿਬ MP ਹੁੰਦੇ ਸੀ ਤੇ ਇਹ ਸਟਾਇਰ ਕਰਦੇ ਸੀ। ਹੁਣ ਇਹਨਾਂ ਦੇ ਨਾਲ ਕਾਫਲੇ ਚੱਲਦੇ ਆ ਤੇ ਹੁਣ ਸੁਖਬੀਰ ਬਾਦਲ ਸਾਬਕਾ ਹੋ ਗਏ ਆ। ਹੁਣ ਉਹਨਾਂ ਨੂੰ ਤੰਜ਼ ਕਰਨ ਦਾ ਮੌਕਾ ਮਿਲ ਗਿਆ। ਨਹੀਂ ਦੇਖੋ, ਇੱਕ ਗੱਲ ਤਾਂ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਸ ਰਾਜਨੀਤੀ ਜਦੋਂ ਕਦਮ ਰੱਖਿਆ ਸੀ ਤਦ ਉਹ ਇਹੀ ਕਹਿੰਦੇ ਸੀ ਕਿ ਨਾ ਗੱਡੀਆਂ ਤੇ ਉੱਪਰ ਬੱਤੀਆਂ ਲੱਗਣੀਆਂ, ਨਾ ਹੂਟਰ ਵੱਜਣੇ, ਨਾ ਕਾਫਲੇ ਇੱਕੋ ਅੱਗ ਬੁਝਾਊ ਗੱਡੀ ਵੀ ਵਿੱਚ ਸ਼ਾਮਲ ਆ, ਇੱਕ ਐਂਬੂਲੈਂਸ ਵੀ ਸ਼ਾਮਲ ਹੈ। ਐਂ ਜਾਂਦੇ ਨੇ ਤੂੰ ਕਰਦੇ, ਕਹਿੰਦੇ ਉਹ ਬੋਲ ਕੇ ਵੀ ਟੂਰਨਾਮੈਂਟਾਂ 'ਚ ਸੁਣਾਉਂਦੇ ਹੁੰਦੇ ਸੀ, ਹੈ ਨਾ। ਸੋ ਇਸ ਲਈ ਕਹਿੰਦੇ ਕਿ ਉਸ ਤੰਜ ਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਚੋਣ ਪ੍ਰਚਾਰ ਦੇ ਦੌਰਾਨ ਹੀ, ਕਿ ਜੇਕਰ ਭਾਈ ਇੰਨਾ ਡਰ ਲੱਗਦਾ, ਇੰਨੀ ਸੁਰੱਖਿਆ ਘੇਰੇ ਲੈਣੇ ਪੈਂਦੇ ਆ, ਫਿਰ ਮੁਰਗੀ ਖਾਨੇ ਖੋਲ। ਸੋ ਇਸ ਲਈ ਉਹ ਤੰਜ ਹੁਣ ਆਪਣੇ ਤੇ ਹੀ ਭਾਰੀ ਹੈ, ਉਹ ਵੀਡੀਓ ਆਪਣੇ ਤੇ ਹੀ ਭਾਰੀਆਂ ਪੈਂਦੀਆਂ ਨੇ ਕਈ ਵਾਰ ਜਦੋਂ ਇਹ ਸਵਾਲ ਆਉਂਦੇ ਨੇ। ਸੁਖਬੀਰ ਬਾਦਲ ਹੋਰੀ ਤਾਂ ਮਤਲਬ ਕਿ ਜਦ ਵੀ ਸ਼ਾਹੀ ਠਾਠ ਨਾਲ ਸਾਰਾ ਕੁਝ ਮੌਜਾਂ ਮਾਣੀਆਂ ਨੇ ਤੇ ਹੁਣ ਵੀ ਮੰਨਣ ਨੂੰ ਕਾਹਲੇ ਨੇ ਉਹ ਤਾਂ। ਪਰ ਇਹ ਏਦਾਂ ਇਹ ਕਹਿ ਕੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਇਹਨਾਂ ਦੀ ਟੀਮ ਇਹ ਕਹਿ ਕੇ ਕਿ ਨਾ ਅਸੀਂ ਕੋਈ ਕਾਫਲਾ ਨਹੀਂ ਲੈਣਾ, ਕੋਈ ਗੱਡੀਆਂ ਨਹੀਂ ਲੈਣੀਆਂ, ਕੋਈ ਇਹੋ ਜਿਹੀ ਸਿਕਿਉਰਿਟੀ ਦਾ ਘੇਰਾ ਨਹੀਂ ਲੈਣਾ, ਕੋਈ ਬੜੇ ਘਰ ਨਹੀਂ ਲੈਣੇ। ਹੁਣ ਕਹਿੰਦੇ ਪ੍ਰੋਟੋਕੋਲ ਹੁੰਦਾ। ਉਹ ਕਿੱਸਾ ਸੁਣਾਇਆ, ਕਹਿੰਦੇ ਕਿ ਇੱਕ ਪ੍ਰੋਟੋਕੋਲ ਦੇ ਤਹਿਤ ਕਹਿੰਦੇ ਕਿ ਰੂਟ ਲੱਗਦਾ। ਕਦੇ ਆਪ ਇਹ ਕਹਿੰਦੇ ਸੀ ਕਿ ਪੁਲਿਸ ਵਾਲਿਆਂ ਨੂੰ ਚੌਂਕਾਂ ਤੇ ਖੜਾ ਦਿੰਦੇ ਨੇ, ਦੇਖੋ ਉਹ ਵਿਚਾਰੇ ਮਤਲਬ ਕਿ ਧੁੱਪੇ ਕਣੀ ਮੀਂਹ ਕਣੀ ਸਾਰੇ 'ਚ ਖੜੇ ਰਹਿੰਦੇ ਨੇ। ਹੁਣ ਆਪ ਇਹ ਸੁਣਾਉਂਦੇ ਨੇ ਕਿੱਸੇ, ਕਹਿੰਦੇ ਜੀ ਰੂਟ ਲੱਗਦਾ ਤੇ ਰੂਟ ਲੱਗਣ ਦੇ ਉੱਤੇ ਪੁਲਿਸ ਵਾਲੇ ਖੜੇ ਹੁੰਦੇ ਨੇ ਤੇ ਕਹਿੰਦੇ ਮੈਨੂੰ ਜਦੋਂ ਵੀ ਕੋਈ ਸਲੂਟ ਮਾਰਦਾ ਮੈਂ ਸਲੂਟ ਦਾ ਜਵਾਬ ਜ਼ਰੂਰ ਸਲੂਟ 'ਚ ਦਿੰਦਾ। ਤੇ ਕਹਿੰਦੇ ਇੱਕ ਵਾਰ ਮੈਂ ਪ੍ਰੋਗਰਾਮ 'ਚੋਂ ਨਿਕਲਿਆ ਤੇ ਮੈਂ ਕਹਿੰਦੇ ਫੋਨ ਤੇ ਬਿਜੀ ਹੋ ਗਿਆ ਤੇ ਇੱਕ ਨੌਜਵਾਨ ਮੁੰਡੇ ਨੇ ਕਹਿੰਦਾ ਮੈਨੂੰ ਸਲੂਟ ਮਾਰਿਆ ਤੇ ਮੇਰੇ ਡਰਾਈਵਰ ਨੇ ਕਿਹਾ ਕਿ ਸਾਹਿਬ ਤੁਹਾਨੂੰ ਸਲੂਟ ਮਾਰਿਆ ਸੀ, ਤੁਸੀਂ ਧਿਆਨ ਨਹੀਂ ਦਿੱਤਾ। ਕਹਿੰਦਾ ਮੈਂ ਕਿਹਾ ਗੱਡੀ ਮੋੜ। ਮੈਂ ਗੱਡੀ ਮੜਾਈ ਤੇ ਗੱਡੀ ਮੜਾ ਕੇ ਕਹਿੰਦਾ ਮੈਂ ਥੱਲੇ ਉਤਰ ਕੇ ਉਹਨੂੰ ਸਲੂਟ ਵੀ ਮਾਰਿਆ ਤੇ ਉਹਨੂੰ ਹੱਥ ਵੀ ਮਿਲਾਇਆ। ਕਹਿੰਦੇ ਕਿ ਇਹ ਉਵੇਂ ਹੀ ਹੁੰਦਾ ਜੇ ਸਲੂਟ ਦਾ ਜਵਾਬ ਸਲੂਟ ਨਾ ਦਿਓ ਕਿ ਤੁਹਾਡਾ ਬੰਦੇ ਕਹਿੰਦੇ ਹੱਥ ਮਿਲਾਉਣ ਲਈ ਹੱਥ ਵਧਾਵੇ ਤੇ ਤੁਸੀਂ ਅੱਗੋਂ ਹੱਥੇ ਨਾ ਕੱਢੋ। ਸੋ ਇਹ ਚੰਗੀ ਗੱਲ ਆ, ਪਰ ਮੁੱਖ ਮੰਤਰੀ ਸਾਹਿਬ ਤੁਸੀਂ ਜਿਹੜੇ ਬਦਲਾਅ 'ਚੋਂ ਆਏ ਹੋ ਉਹਦੇ ਤਹਿਤ ਸਲੂਟ ਵੱਜਣੇ ਬੰਦ ਕਿਉਂ ਨਹੀਂ ਹੁੰਦੇ? ਪੁਲਿਸ ਵਾਲੇ ਬਿਨਾਂ ਜਦੋਂ ਤੁਹਾਡੇ ਨਾਲ ਇੰਨਾ ਕਾਫਲਾ ਲੱਗਿਆ, ਸਾਰਾ ਕੁਝ ਲੱਗਿਆ, ਉਹਨਾਂ ਦਾ ਕੰਮ ਟ੍ਰੈਫਿਕ ਕੰਟਰੋਲ ਤੇ ਤਾਂ ਹੋ ਸਕਦਾ ਕਿ ਭਾਈ ਉਨੀ ਸਮੇਂ ਲਈ ਟ੍ਰੈਫਿਕ ਰੋਕਣੀ ਹੈ ਜਾਂ ਕੁਝ ਕਰਨਾ ਜਾਂ ਡਿਵਰਟ ਕਰਨੀ ਹੈ, ਉਹਦਾ ਧਿਆਨ ਉੱਧਰ ਹੋਣਾ ਚਾਹੀਦਾ ਕਿ ਤੁਹਾਨੂੰ ਸਲੂਟ ਮਾਰਨਾ ਛੋੜਨਾ ਚਾਹੀਦਾ। ਸੋ ਇਹ ਸਲੂਟ ਮਾਰਨੇ ਬੰਦ ਕਰਾ ਦਿਓ। ਉਸੇ ਤਰ੍ਹਾਂ ਇਹ ਸਵਾਲ ਚਰਚਾ ਸ਼ੁਰੂ ਹੋਈ ਹੈ ਕਿ ਕੀ ਇਹ ਸੁਰੱਖਿਆ ਛਤਰੀ ਬੀਜੇਪੀ ਦੇ ਨਾਲ ਜਾਰੀ ਪਗਾਉਂਦਿਆਂ ਮਿਲੀ ਹੈ ਜਾਂ ਸੱਚਮੁੱਚ ਲੋੜ ਹੈ। ਕਹਿੰਦੇ ਜੀ ਆਪਰੇਸ਼ਨ ਅੰਮ੍ਰਿਤਪਾਲ ਹੈ ਨਾ, ਆਪਰੇਸ਼ਨ AP ਤੋਂ ਬਾਅਦ ਮਤਲਬ ਕਿ ਇਨਪੁਟ ਮਿਲਿਆ ਕੇਂਦਰੀ ਗ੍ਰਹਿ ਵਿਭਾਗ ਨੂੰ ਤੇ ਉਹਨਾਂ ਨੇ ਆਪਣੇ ਆਪ ਹੀ Z+ ਸੁਰੱਖਿਆ ਦੇ ਦਿੱਤੀ। ਸੋ ਪੰਜਾਬ 'ਚ Z+ ਸੁਰੱਖਿਆ ਬਾਦਲਾਂ ਨੂੰ ਵੀ ਮਿਲਦੀ ਰਹੀ ਆ, ਸੁਖਬੀਰ ਸਿੰਘ ਬਾਦਲ ਨੂੰ ਵੀ, ਪ੍ਰਕਾਸ਼ ਬਾਦਲ ਨੂੰ ਵੀ, ਕੈਪਟਨ ਅਮਰਿੰਦਰ ਨੂੰ ਵੀ ਮਿਲੀ ਆ, ਇੱਥੋਂ ਤੱਕ ਕਿ ਰਵਨੀਤ ਬਿੱਟੂ ਔਰ ਵਿਕਰਮ ਮਜੀਠੀਆ ਨੂੰ ਵੀ ਮਿਲਦੀ ਰਹੀ ਆ। ਸੋ ਇਸ ਲਈ ਇਹ ਵੀ ਹੁਣ Z ਸੁਰੱਖਿਆ ਸੀਗੀ ਮੁੱਖ ਮੰਤਰੀ ਭਗਵੰਤ ਮਾਨ ਕੋਲ, ਪਰ ਹੁਣ Z+ ਕਰ ਦਿੱਤਾ ਗਿਆ। Z+ ਦਾ ਮਤਲਬ ਪੰਜਾਬ ਪੁਲਿਸ ਦਾ ਘੇਰਾ ਤਾਂ ਰਹੂਗਾ ਹੀ ਰਹੂਗਾ, ਉਹ ਤੋਂ ਬਿਨਾਂ 55 CRPF ਦੇ ਜਵਾਨ ਵੀ ਨਾਲ ਸ਼ਾਮਲ ਹੋਣਗੇ, ਉਹ ਤੋਂ ਬਾਅਦ 10 ਕਮਾਂਡੋ ਵੀ ਹੋਣਗੇ। ਸੋ 3 ਤੋਂ 4 ਲੇਅਰ ਦਾ ਮਤਲਬ ਸੁਰੱਖਿਆ ਘੇਰਾ ਹੋਊਗਾ। ਹੁਣ ਰੈਲੀ ਕਰਨ ਜਾਣ ਲੱਗਿਆ, ਹੁਣ ਰੋਡ ਸ਼ੋਅ ਕਰਨ ਲੱਗਿਆ, ਹੈ ਨਾ, ਹੁਣ ਕਿਸੇ ਸਮਾਗਮ 'ਚ ਬੈਠਣ ਲੱਗਿਆ, ਤੇ ਆਮ ਜਨਤਾ ਨੂੰ ਮਿਲਣ ਲੱਗਿਆ। ਹੁਣ ਹੋਰ ਪਾੜਾ ਵਧਣਾ, ਹੋਰ ਦੂਰੀ ਵਧਣੀ, ਜੇ ਨਹੀਂ ਖਤਰਾ ਹੈ ਫਿਰ ਉਹ ਸੁਖਬੀਰ ਬਾਦਲ ਉਹੀ ਤੰਜ, ਇਹਨਾਂ ਦਾ ਹੀ ਤੰਜ ਇਹਨਾਂ ਨੂੰ ਸੁਣਾ ਕੇ ਕਿ ਭਾਈ ਫਿਰ ਮੁਰਗੀ ਖਾਨੇ ਖੋਲ ਲਓ। ਸਵਾਲ ਇਹ ਹੈ ਕਿ ਕੀ ਇਹ ਹੁਣ ਇੰਨੀ ਸੁਰੱਖਿਆ ਦੀ ਲੋੜ ਹੈ? ਇੱਕ ਪਾਸੇ ਤੁਸੀਂ ਕਹਿੰਦੇ ਹੋ ਅਸੀਂ ਲੋਕਾਂ ਦੇ ਲੀਡਰ ਹੈ, ਜਨਤਾ ਦੇ ਲੀਡਰ ਹੈ, ਕੋਈ ਸੁਰੱਖਿਆ ਦੀ ਲੋੜ ਨਹੀਂ, ਇਹ ਵਾਧੂ ਲੋੜ ਦਾ ਖਰਚਾ ਇਹ ਭਾਰ ਕਿਹਦੇ ਤੇ ਪੈਣੇ ਆ? ਇਹ ਸਵਾਲ ਖੜੇ ਨੇ। ਗੱਡੀਆਂ ਦੇ ਕਾਫਲੇ ਜਿੰਨੇ ਬਾਦਲ ਕੋਲ ਸੀ ਉਹਦੇ ਨਾਲੋਂ ਵੱਧ ਸੁਖਬੀਰ ਕੋਲ ਆਏ, ਹੈ ਨਾ, ਉਹਦੇ ਨਾਲੋਂ ਵੱਧ ਕੈਪਟਨ ਅਮਰਿੰਦਰ ਕੋਲ ਆਏ, ਉਹਦੇ ਨਾਲੋਂ ਵੱਧ ਚੰਨੀ ਕੋਲ ਆਏ ਤੇ ਚੰਨੀ ਨਾਲੋਂ ਵੱਧ ਹੁਣ ਮੁੱਖ ਮੰਤਰੀ ਭਗਵੰਤ ਮਾਨ ਕੋਲ ਸੀ, 3-4 ਗੱਡੀਆਂ ਵੱਧੇ ਸੀ। ਤੇ ਆ ਹੁਣ ਜੇ 50-55 CRPF ਦੇ ਜਵਾਨ ਤੇ 10 ਕਮਾਂਡੋ ਮਿਲਣੇ ਨੇ ਤਾਂ ਫਿਰ ਇਹਦੇ ਨਾਲ ਗੱਡੀਆਂ ਤਾਂ ਹੋਰ ਸ਼ਾਮਲ ਹੋਣਗੀਆਂ। ਸੋ ਇਸ ਲਈ ਇਹ ਮੁਰਗੀ ਖਾਨੇ ਦੀ ਗਿਣਤੀ ਹੋਰ ਵੱਧ ਜਾਣੀ ਆ, ਇਸੇ ਲਈ ਤੰਜ ਕੱਸੇ ਜਾ ਰਹੇ ਨੇ। ਸੋ ਜੇਕਰ ਸੱਚਮੁੱਚ ਸੁਰੱਖਿਆ ਦੀ ਲੋੜ ਹੈ ਤਾਂ ਇਹ ਸਵਾਲ ਹੈ ਕਿ ਕੀ ਕੇਂਦਰ ਨੂੰ ਕੋਈ ਤਕੜੀ ਇਨਪੁਟ ਮਿਲ ਗਈ ਹੈ, ਇਸ ਲਈ ਹੈ। ਪਰ ਇਹੀ ਇਨਪੁਟ ਜਦੋਂ ਕੇਂਦਰ ਮੂਸੇਵਾਲੇ ਦੇ ਮਾਮਲੇ 'ਚ ਦਿੰਦਾ ਸੀ ਜਾਂ ਪੰਜਾਬ ਦੇ ਹੋਰ ਘਟਨਾਕ੍ਰਮ ਮਾਮਲਿਆਂ 'ਚ ਦਿੰਦਾ ਸੀ, ਤਦ ਉੱਥੇ ਪੰਜਾਬ ਦੀ ਧਿਰਾਂ ਨੇ, ਸੁਰੱਖਿਆ ਦਸਤਿਆਂ ਨੇ ਉਸ ਦੇ ਉੱਤੇ ਕਿਉਂ ਗੌਰ ਨਹੀਂ ਕੀਤਾ? ਇਹ ਪਹਿਲੂ ਵੀ ਇਸ ਨਾਲ ਜੁੜ ਕੇ ਉੱਭਰੂਗਾ। ਇੱਕ ਵਾਰ ਫਿਰ ਮੂਸੇਵਾਲੇ ਦਾ ਮਾਮਲਾ ਵੀ ਉਹਨਾਂ ਦੇ ਪਰਿਵਾਰ ਵੱਲੋਂ ਫਿਰ ਇਸ ਤੇ ਸਵਾਲ ਖੜੇ ਕੀਤੇ ਜਾਣੇ ਆ ਕਿ ਭਾਈ ਫਿਰ ਤਦ ਕਿਉਂ ਸੁਰੱਖਿਆ ਹਟਾਈ ਸੀ? ਸੁਰੱਖਿਆ ਹਟਾ ਵੀ ਨਹੀਂ ਤਾਂ ਜਨਤਕ ਕਿਉਂ ਕੀਤੀ ਸੀ?
ਸੋ ਇਸ ਲਈ Z+ ਸੁਰੱਖਿਆ ਜਾਂ ਮੁਰਗੀ ਖਾਨਾ, ਇਹ ਵੀ ਚਰਚਾ ਹੁਣ ਸੋਸ਼ਲ ਮੀਡੀਆ ਤੇ ਵੀ ਖੂਬ ਚੱਲ ਰਹੀ ਹੈ ਪ੍ਰਵੀਨ ਜੀ।